ਜੇ ਇੰਡੀਆ ਪਾਕਿਸਤਾਨ ਦੇ ਉੱਤੇ मिसाइल ਤੇ ड्रोन ਨਾਲ हमला करे ਤੇ ਨਾਲ दावा करे कि घर में घुस के मारा और घुस के मारेंगे और ਅਸੀਂ इन्हें तबाह करते ਉਹ ਜਸਟੀਫਾਈਡ ਹੈ। ਜੇ ਪਾਕਿਸਤਾਨ ਆਪਣੇ ਡਿਫੈਂਸ ਦੇ ਵਿੱਚ ਜੋ ਤਹਿਰੀਕੇ ਤਾਲਿਬਾਨ ਦੇ ਨਾਂ ਥੱਲੇ ਅਫਗਾਨਿਸਤਾਨ ਦੀ ਸੋਇਲ ਤੇ ਬੈਠ ਕੇ ਬੇਗੁਨਾਹ ਦੇ ਉੱਤੇ ਹਮਲੇ ਕਰ ਰਹੇ ਸੀ, ਪਾਕਿਸਤਾਨ ਨੇ ਜੇ ਉਹਦੀ ਜਵਾਬੀ ਕਾਰਵਾਈ ਕੀਤੀ ਤੇ ਇੰਡੀਆ ਨੂੰ ਫਿਕਰ ਪੈ ਗਿਆ ਅਫਗਾਨਿਸਤਾਨ ਦੀ ਸੋਵਰਨਿਟੀ ਔਰ ਇੰਟੈਗਰਿਟੀ ਔਰ ਉਸ ਦੇ ਜਿਹੜੇ फ्रीडम ਦੀ। पर फोकस इन्हां दा जिहड़ा है वो सिखां दे उत्ते और आस्ट्रेलिया दे विच बहुत ज़्यादा हिंदूत्वी एक्टिविटी है, एक लैवल ते नहीं बहुत सारे लैवल दे उत्ते। और यही कारण है कि हुण आस्ट्रेलिया दे विच एक पासे यही हिंदूत्वी जमातां जिवें इत्थे ट्रांसनैशनल रिप्रैशन बिल ਨੂੰ ਅਪੋਜ਼ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਹਿੰਦੂ ਫੈਡਰੇਸ਼ਨ ਜਿਹੜੀ ਹੈ ਹਿੰਦੂ ਅਮਰੀਕਨ ਫਾਊਂਡੇਸ਼ਨ ਫੰਡਡ ਪ੍ਰੋਕਸੀਆਂ ਨੇ ਇੰਡੀਅਨ ਗਵਰਨਮੈਂਟ ਦੀ। ਇਸੇ ਤਰ੍ਹਾਂ ਆਸਟ੍ਰੇਲੀਆ ਦੇ ਵਿੱਚ ਇਸਲਾਮੋਫੋਬੀਆ ਵੀ ਕ੍ਰੀਏਟ ਕੀਤਾ ਹੋਇਆ ਹੈ। ਵਿਦਿਨ ਆਸਟ੍ਰੇਲੀਆ 'ਚ ਤਾਂ ਇਹਨਾਂ ਨੂੰ ਐਂਟੀ ਇੰਡੀਆ ਰੈਲੀਜ਼ ਤੋਂ ਪ੍ਰੋਬਲਮ ਹੈ, ਪਰ ਕੈਨੇਡਾ 'ਚ ਹੁਣ ਅੱਜ ਦੀਆਂ ਖਬਰਾਂ 'ਚ ਤੀਸਰੀ ਵਾਰ ਕਪਿਲ ਸ਼ਰਮਾ ਦਾ ਜਿਹੜਾ ਸਰੀ 'ਚ ਕੈਫੇ ਹੈ ਉਸ ਦੇ ਉੱਤੇ ਗੋਲੀ ਚੱਲੀ ਹੈ। ਅਨੀਤਾ ਆਨੰਦ ਦੌਰੇ ਜਾ ਕੇ ਉੱਥੇ ਇਹਨਾਂ ਨੂੰ ਇਹ ਇੰਡੀਆ ਨਾਲ ਟ੍ਰੇਡ ਕਰਨਾ ਚਾਹੁੰਦੇ ਨੇ, ਪਰ ਇਹਨਾਂ ਨੂੰ ਨਜ਼ਰ ਨਹੀਂ ਆ ਰਿਹਾ ਕਿ ਭਾਈ ਇੱਥੇ ਵਾਇਲੈਂਸ ਕਰ ਰਹੇ ਨੇ। व्यूअर्स वेलकम बैक ऑन प्रोग्राम। सो व्यूअर्स अखीरले सैगमेंट ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਜਿਸ ਤਰ੍ਹਾਂ ਕਿ ਕਿਹਾ ਜਾਂਦਾ ਹੈ ਕਿ ਛੱਜ ਤਾਂ ਬੋਲੇ ਛਾਨਣੀ ਕਿਉਂ ਬੋਲੇ, ਜਿਸ ਵਿੱਚ ਜਿਹੜੇ ਨੇ 100 ਸ਼ੇਕ ਹੁੰਦੇ ਆ। ਸੋ ਆਸਟ੍ਰੇਲੀਆ ਦੀ ਮਲਟੀਕਲਚਰ ਅਫੇਅਰ ਦੀ ਮਿਨਿਸਟਰ ਅੱਜ ਕੱਲ੍ਹ ਭਾਰਤ ਦੇ ਦੌਰੇ ਤੇ ਹੈ ਔਰ ਭਾਰਤ ਸਰਕਾਰ ਨੇ ਆਸਟ੍ਰੇਲੀਆ ਵਿੱਚ ਹੋਈਆਂ ਭਾਰਤ ਵਿਰੋਧੀ ਰੈਲੀਆਂ ਤੇ ਇਤਰਾਜ਼ ਜਿਹੜਾ ਉਹ ਜਤਾਇਆ। ਔਰ ਵੇਖਣ ਵਾਲੀ ਗੱਲ ਇਹ ਹੈ ਕਿ ਭਾਰਤ ਖੁਦ ਆਸਟ੍ਰੇਲੀਆ ਕੈਨੇਡਾ UK ਆਦਿ ਮੁਲਕਾਂ ਵਿੱਚ ਸਿੱਖਾਂ ਦੇ ਖਿਲਾਫ ਟਰਾਂਸਨੈਸ਼ਨਲ ਰਿਪਰੈਸ਼ਨ ਦੀਆਂ ਕਾਰਵਾਈਆਂ ਕਰ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਜੇ ਇੰਡੀਆ ਪਾਕਿਸਤਾਨ ਦੇ ਉੱਤੇ ਮਿਸਾਈਲ ਤੇ ਡਰੋਨ ਨਾਲ ਹਮਲਾ ਕਰੇ ਤੇ ਨਾਲ दावा करे कि घर में घुस के मारा और घुस के मारेंगे और ਅਸੀਂ इन्हें तबाह करते ਉਹ ਜਸਟੀਫਾਈਡ ਹੈ। ਜੇ ਪਾਕਿਸਤਾਨ ਆਪਣੇ ਡਿਫੈਂਸ ਦੇ ਵਿੱਚ ਜੋ ਤਹਿਰੀਕੇ ਤਾਲਿਬਾਨ ਦੇ ਨਾਂ ਥੱਲੇ ਅਫਗਾਨਿਸਤਾਨ ਦੀ ਸੋਇਲ ਤੇ ਬੈਠ ਕੇ ਬੇਗੁਨਾਹ ਦੇ ਉੱਤੇ ਹਮਲੇ ਕਰ ਰਹੇ ਸੀ, ਪਾਕਿਸਤਾਨ ਨੇ ਜੇ ਉਹਦੀ ਜਵਾਬੀ ਕਾਰਵਾਈ ਕੀਤੀ ਤੇ ਇੰਡੀਆ ਨੂੰ ਫਿਕਰ ਪੈ ਗਿਆ ਅਫਗਾਨਿਸਤਾਨ ਦੀ ਸੋਵਰਨਿਟੀ ਔਰ ਇੰਟੈਗਰਿਟੀ ਔਰ ਉਸ ਦੇ ਜਿਹੜੇ ਹੈ ਫਰੀडम ਦੀ। ਹੁਣ ਇਹੀ ਹਾਲ ਅਸੀਂ ਦੇਖਦੇ ਹਾਂ ਕਿ ਜਦੋਂ ਬਾਹਰਲੇ ਮੁਲਕਾਂ ਦੇ ਮਿਨਿਸਟਰਾਂ ਦੇ ਨਾਲ ਭਾਰਤੀ ਜਿਹੜਾ ਉਹ ਇੰਟਰੈਕਸ਼ਨ ਹੁੰਦਾ ਹੈ ਤੇ ਉਹ ਕੈਨੇਡਾ ਹੋਏ UK ਅਮਰੀਕਾ ਸਾਹਮਣੇ ਨਹੀਂ ਬੋਲਦੇ। ਅਮਰੀਕਾ 'ਚ ਨਹੀਂ ਕਹਿੰਦਾ ਜੀ ਤੁਸੀਂ ਉੱਥੇ ਫਰੀडम ਆਫ ਐਕਸਪ੍ਰੈਸ਼ਨ ਕਿਉਂ ਦਿੱਤੀ ਹੈ। ਉੱਥੇ ਉਹ ਕਹਿਣਗੇ ਕਿ ਜੀ ਦੇਖੋ ਖਾਲਿਸਤਾਨ ਰੈਫਰੈਂਡਮ ਕਿਉਂ ਕਰਵਾ ਰਹੇ ਹੋ, ਉੱਥੇ ਸਿੱਖਾਂ ਨੂੰ ਉਹ ਆਪਣੇ ਜਲੂਸ ਕੱਢਦੇ ਨੇ, ਉਹਨਾਂ ਦੇ ਵਿੱਚ ਉਹ ਮਿਲੀਟੈਂਟਸ ਦੀਆਂ ਫੋਟੋਆਂ ਕਿਉਂ ਜਿਹੜੇ ਨੇ ਡਿਸਪਲੇ ਕਰਦੇ ਨੇ ਔਰ ਦੂਸਰਾ ਕਿਉਂ ਕਰਦੇ ਨੇ ਔਰ ਇਹਨਾਂ ਨੂੰ ਰੋਕੋ। ਉਹ ਫਿਰ ਦੱਸਣ ਦੀ ਕੋਸ਼ਿਸ਼ ਕਰਦੇ ਨੇ ਕਿ ਬਈ ਸਾਡੀ ਜਿਹੜੀ ਚਾਰਟਰ ਆਫ ਰਾਈਟਸ ਹੈ ਕੈਨੇਡਾ ਦਾ ਜਾਂ ਦੂਸਰਾ ਫਰੀडम ਐਜ਼ ਲੌਂਗ ਐਜ਼ ਉਹਨਾਂ ਦੀ ਐਕਟੀਵਿਟੀ ਪੀਸਫੁਲ ਹੈ ਉਹਦੇ 'ਚ ਅਸੀਂ ਉਹਨਾਂ ਦੀ ਐਕਸਪ੍ਰੈਸ਼ਨ ਨੂੰ ਰੋਕ ਨਹੀਂ ਸਕਦੇ। ਹੁਣ ਪਿਛਲੇ ਦਿਨਾਂ 'ਚ ਕੁਛ ਅਰਸਾ ਪਹਿਲਾਂ ਇਹ ਜਿਹੜੀ ਇੱਥੇ ਇਮੀਗ੍ਰੈਂਟਸ ਦੇ ਖਿਲਾਫ ਇੱਕ ਵੇਵ ਅਮਰੀਕਾ 'ਚ ਸ਼ੁਰੂ ਹੋਈ, ਫਿਰ ਯੂਰਪ 'ਚ ਹੁੰਦੀ ਹੋਈ ਆਸਟ੍ਰੇਲੀਆ ਵੀ ਪਹੁੰਚੀ। ਆਸਟ੍ਰੇਲੀਆ ਦੇ ਵੀ ਮੇਨ ਸ਼ਹਿਰਾਂ ਦੇ ਵਿੱਚ ਗੋਰਿਆਂ ਵੱਲੋਂ ਜਿਹੜਾ ਹੈ ਉਹ ਹੈ ਤਾਂ ਐਂਟਾਈ ਇਮੀਗ੍ਰੈਂਟ ਸੀ, ਬਟ ਐਂਟਾਈ ਇੰਡੀਅਨ ਜ਼ਿਆਦਾ ਸਟਾਂਸ ਸੀ ਕਿਉਂਕਿ ਉਹਨਾਂ ਨੂੰ ਵੀ ਨਜ਼ਰ ਆ ਰਿਹਾ ਵੀ ਇੱਥੇ ਆ ਕੇ ਗੰਦ ਪਾ ਰਹੇ ਨੇ। ਜਿਵੇਂ ਅਮਰੀਕਾ 'ਚ ਹੁਣ ਐਤਕੀ 45% ਜਿਹੜੇ ਵੀਜ਼ੇ ਕੱਟ ਦਿੱਤੇ ਨੇ ਜਿਹੜੇ ਸਟੂਡੈਂਟਸ ਦੇ ਨਾਂ ਥੱਲੇ ਇੱਥੇ ਆਉਂਦੇ ਸੀਗੇ। ਔਰ ਆਸਟ੍ਰੇਲੀਆ 'ਚ ਵੀ ਜਿਹੜਾ ਉਹ ਜਿਹੜੀਆਂ ਰੈਲੀਆਂ ਹੋਈਆਂ ਉਹਨਾਂ ਦੇ ਵਿੱਚ ਗੁੱਸਾ ਤਾਂ ਇੰਡੀਅਨਸ ਦੇ ਉੱਤੇ ਹੀ ਸੀ ਕਿ ਵੀ ਉੱਥੇ ਕੀ ਕਰ ਰਹੇ ਨੇ। ਉੱਥੇ ਬਹੁਤ ਸਾਰੀ ਅਡਾਨੀਆਂ ਡੂਨੀਆਂ ਦੇ ਥੱਲੇ ਵੀ ਕੋਈ ਕੋਲ ਔਰ ਦੂਜੇ ਸੈਕਟਰ 'ਚ ਵੀ ਉਹਨਾਂ ਨੂੰ ਲੁੱਟ ਰਹੇ ਨੇ। ਉਹ ਹੋ ਹੀ ਨਹੀਂ ਸਕਦਾ ਇੰਡੀਅਨ ਜਿਹੜਾ ਬੇਈਮਾਨ ਨਾ ਹੋਏ ਬੇਸਿਕਲੀ। ਇਹ ਤਾਂ ਉਹਨਾਂ ਦੇ ਜਿਵੇਂ ਨਿਰਾਦ ਚੌਧਰੀ ਇਹਨਾਂ ਦਾ ਹੀ ਰਾਈਟਰ ਹੋਇਆ 99 ਸਾਲ ਦੇ ਹੋ ਕੇ ਡੈਥ ਹੋਈ UK 'ਚ, ਕਹਿੰਦੇ ਐਵਰੀ ਇੰਡੀਅਨ ਇਜ਼ ਜੈਨੇਟਿਕਲੀ ਕਰਪਟ। ਇਹ ਹੋ ਹੀ ਨਹੀਂ ਸਕਦਾ ਕਿ ਵੀ ਜਿਹੜਾ ਇੰਡੀਅਨ ਹੋਏ ਔਰ ਕਰਪਟ ਨਾ ਹੋਏ। ਹੁਣ ਆਸਟ੍ਰੇਲੀਆ ਦੀ ਜਿਹੜੀ ਮਲਟੀਕਲਚਰਲ ਅਫੇਅਰਸ ਨਾਲ ਡੀਲ ਕਰਦੀ ਮਿਨਿਸਟਰ ਹੈ ਐਨੀ ਐਲੀ, ਉਹ ਭਾਰਤ ਗਈ ਹੋਈ ਹੈ
ਔਰ ਉਹਦੇ 'ਚ ਇਹਨਾਂ ਨੇ ਖਬਰ ਲਾਈ, ਗਵਰਨਮੈਂਟ ਆਫ ਇੰਡੀਆ ਰੇਜ਼ਡ ਇਸ਼ੂ ਆਫ ਐਂਟੀ ਇੰਡੀਆ ਰੈਲੀਜ਼ ਇਨ ਆਸਟ੍ਰੇਲੀਆ। ਔਰ ਉਹਦੇ 'ਚ ਉਹਨੇ ਕਿਹਾ, ਬੀਬੀ ਨੇ, ਕਿ ਵੀ ਮੈਂ ਤੁਹਾਨੂੰ ਅਸ਼ੋਰ ਕਰਦੀ ਹਾਂ ਕਿ ਅਸੀਂ ਜਿਹੜਾ ਕੋਈ ਐਂਟੀ ਮਾਈਗ੍ਰੇਸ਼ਨ ਰੈਲੀਜ਼ ਦੇ ਵਿੱਚ ਕੋਈ ਮੈਜੋਰਿਟੀ ਆਸਟ੍ਰੇਲੀਅਨ ਉਹਨਾਂ ਦੇ ਨਾਲ ਨਹੀਂ ਨੇ। ਓਵਰਵੈਲਮਿੰਗ ਜਿਹੜੀ ਮੈਜੋਰਿਟੀ ਹੈ ਆਸਟ੍ਰੇਲੀਅਨਸ ਦੀ, ਉਹ ਡਾਈਵਰਸਿਟੀ 'ਚ ਯਕੀਨ ਰੱਖਦੀ ਹੈ। ਮੇਰਾ ਵੀ ਓਰੀਜਨ ਇਜਿਪਸ਼ੀਅਨ ਹੈ, ਦਿਸ ਦੈਟ। ਹਾਲਾਂਕਿ ਇਹ ਖਬਰ ਜ਼ਿਆਦਾ ਹੈ, ਪਰ ਰੌਲਾ ਉਹਨਾਂ ਨੇ ਉੱਥੇ ਵੀ ਪਾਇਆ ਹੋਣਾ ਖਾਲਿਸਤਾਨ ਦੀ ਐਕਟੀਵਿਟੀ ਦਾ। ਇਹ ਤਾਂ ਨਜ਼ਰ ਆ ਰਿਹਾ ਕਿ ਵੀ ਜੇ ਰਾਈਟ ਟੂ ਪ੍ਰੋਟੈਸਟ ਹੈ ਤਾਂ ਗੋਰੇ ਜਾਂ ਕਾਲੇ ਜਾਂ ਕੋਈ ਵੀ ਨਿਕਲੇ, ਜਾਂ ਉਹਨਾਂ ਨੇ ਕਿਹਾ ਕੋਈ ਉਹਨਾਂ ਨੇ ਵਾਇਲੈਂਸ ਤਾਂ ਨਹੀਂ ਕੀਤੀ, ਕੋਈ ਆਸਟ੍ਰੇਲੀਆ ਦੀ ਪੁਲਿਸ ਨੇ ਗੋਲੀ ਤਾਂ ਨਹੀਂ ਚਲਾਈ ਵੀ ਉੱਥੇ ਤਾਂ ਫਰੀडम ਆਫ ਐਕਸਪ੍ਰੈਸ਼ਨ ਹੈ। ਪਰ ਇਹਨਾਂ ਨੂੰ ਤਕਲੀਫ ਜਿਹੜਾ ਹੈ, ਕਿਉਂਕਿ ਜਦੋਂ ਅਸੀਂ ਫਾਈਵ ਆਈਜ਼ ਕੰਟਰੀਜ਼ ਦੀ ਗੱਲ ਕਰਦੇ ਹਾਂ, ਜਿਹਦੇ 'ਚ ਹੁਣ ਜੇ ਆਸਟ੍ਰੇਲੀਆ ਦੀ ਆਸਟ੍ਰੇਲੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਦੀ ਜਿਹੜੀ ਬੀਬੀ ਨੇ ਟਰਾਂਸਨੈਸ਼ਨਲ ਰਿਪਰੈਸ਼ਨ 'ਤੇ ਫਿਲਮ ਬਣਾਈ, ਉਸ ਨੂੰ ਕਿਵੇਂ YouTube ਤੋਂ ਇਹਨਾਂ ਨੇ ਹਟਵਾਇਆ ਉਸ ਫਿਲਮ ਨੂੰ, ਫਿਰ ਉਸ ਬੀਬੀ ਨੂੰ ਜਿਹੜਾ ਉੱਥੋਂ ਕੱਢਿਆ ਇੰਡੀਆ ਤੋਂ। ਔਰ ਉਹਨਾਂ ਦੇ ਆਪਣੇ ਸਿਕਿਉਰਿਟੀ ਚੀਫ ਨੇ ਆਸਟ੍ਰੇਲੀਆ ਦੇ ਨੇ ਕਿਹਾ ਸੀ ਕਿ ਇੰਡੀਆ ਇਜ਼ ਜਿਹੜਾ ਆਸਟ੍ਰੇਲੀਆ ਇਜ਼ ਨੈਸਟ ਆਫ ਇੰਡੀਅਨ ਸਪਾਈਜ਼, ਭਾਰਤੀ ਜਸੂਸਾਂ ਦਾ ਆਲਣਾ ਬਣਿਆ ਹੋਇਆ। ਹੁਣ ਇਹਨਾਂ ਨੇ ਜਿਹੜੀ ਬਾਹਰ ਤਾਂ ਇਹੀ ਕਿਹਾ ਕਿ ਜੀ ਦੇਖੋ ਐਂਟੀ ਇੰਡੀਆ ਮੂਵ, ਉਹਨੇ ਕਿਹਾ ਜੀ ਉੱਥੇ ਸਾਰੇ ਜਿਹੜੇ ਨੇ ਉਹ ਮੈਜੋਰਿਟੀ ਕੋਈ ਇਸ ਕਿਸਮ ਦੀ ਗੱਲ ਨੂੰ ਨਹੀਂ ਮੰਨਦੇ, ਪਰ ਫੋਕਸ ਇਹਨਾਂ ਦਾ ਜਿਹੜਾ ਹੈ ਉਹ ਸਿੱਖਾਂ ਦੇ ਉੱਤੇ ਹੀ। ਔਰ ਆਸਟ੍ਰੇਲੀਆ ਦੇ ਵਿੱਚ ਬਹੁਤ ਜ਼ਿਆਦਾ ਹਿੰਦੂਤਵੀ ਐਕਟੀਵਿਟੀ ਹੈ, ਇੱਕ ਲੈਵਲ 'ਤੇ ਨਹੀਂ, ਬਹੁਤ ਸਾਰੇ ਲੈਵਲ ਦੇ ਉੱਤੇ। ਔਰ ਇਹੀ ਕਾਰਨ ਹੈ ਕਿ ਹੁਣ ਆਸਟ੍ਰੇਲੀਆ ਦੇ ਵਿੱਚ ਇੱਕ ਪਾਸੇ ਇਹੀ ਹਿੰਦੂਤਵੀ ਜਮਾਤਾਂ, ਜਿਵੇਂ ਇੱਥੇ ਟਰਾਂਸਨੈਸ਼ਨਲ ਰਿਪਰੈਸ਼ਨ ਬਿੱਲ ਨੂੰ ਅਪੋਜ਼ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਹਿੰਦੂ ਫੈਡਰੇਸ਼ਨ ਜਿਹੜੀ ਹੈ, ਹਿੰਦੂ ਅਮਰੀਕਨ ਫਾਊਂਡੇਸ਼ਨ, ਫੰਡਡ ਪ੍ਰੋਕਸੀਆਂ ਨੇ ਇੰਡੀਅਨ ਗਵਰਨਮੈਂਟ ਦੀਆਂ। ਇਸੇ ਤਰ੍ਹਾਂ ਆਸਟ੍ਰੇਲੀਆ ਦੇ ਵਿੱਚ ਇਸਲਾਮੋਫੋਬੀਆ ਵੀ ਕ੍ਰੀਏਟ ਕੀਤਾ ਹੋਇਆ ਹੈ। ਸਿੱਖਾਂ ਦੇ ਮੁੱਦੇ ਦੇ ਉੱਤੇ ਵੀ ਆ ਇੱਕ ਸਿੱਖ ਨਗਰ ਕੀਰਤਨ ਨੂੰ ਰੁਕਵਾਉਣ ਤੱਕ ਗਏ, ਹਾਲਾਂ ਇਨਸਾਈਡ ਕਹਾਣੀ ਹੋਰ ਹੈ, ਔਰ ਉਹਨਾਂ ਨੂੰ ਪਰਮਿਸ਼ਨ ਦੇਣੀ ਪਈ ਜਦੋਂ ਸਿੱਖਾਂ ਨੇ ਕਾਊਂਟਰ ਲੌਬੀ ਕੀਤੀ। ਹੁਣ ਕੈਨੇਡਾ ਦੇ ਹਵਾਲੇ ਨਾਲ ਅਸੀਂ ਦੇਖ ਰਹੇ ਹਾਂ ਕਿ ਭਾਈ ਅਨੀਤਾ ਆਨੰਦ ਉੱਥੇ ਗਈ ਹੈ, ਉਹੀ ਪੰਜਾਬੀ ਹਿੰਦਵਾਣੀ, ਔਰ ਉਹਦੇ ਬਾਰੇ ਹੋਰ ਵੀ ਜਾਣਕਾਰੀ ਆਈ ਕਿ ਵੀ ਇਹ ਤਾਂ ਪਹਿਲਾਂ ਤੋਂ ਹੀ ਜਿਹੜਾ RSS ਦਾ ਹਿੰਦੂ ਥਿੰਕ ਟੈਂਕ ਹੈ ਉਹਦੇ ਨਾਲ ਐਸੋਸੀਏਟ ਸੀਗੀ ਕਿ ਵੀ ਇਹ ਬਾਇਸ ਪ੍ਰੋ ਇੰਡੀਆ ਰਹੀ ਹੈ। 2018 ਤੋਂ 2021 ਤੱਕ ਸ਼ੀ ਸਰਵਡ ਔਨ ਦਾ ਐਡਵਾਈਜ਼ਰੀ ਬੋਰਡ ਆਫ ਕੈਨੇਡਾ ਇੰਡੀਆ ਫਾਊਂਡੇਸ਼ਨ, a think tank with ties to Indian government, officials and Hindu nationalist groups like Bharati Janata Party and RSS। ਉਸ ਦੀ ਥਿੰਕ ਟੈਂਕ ਦਾ ਹਿੱਸਾ ਰਹੀ ਹੈ। ਫਿਰ ਇਹ ਜਿਹੜਾ ਕੈਨੇਡਾ ਇੰਡੀਆ ਫਾਊਂਡੇਸ਼ਨ ਹੈ, ਇਹਨੇ ਕੈਨੇਡੀਅਨ ਰੈਕਗਨੀਸ਼ਨ ਜਿਹੜੀ 1984 ਦੇ ਐਂਟੀ ਸਿੱਖ ਵਾਇਲੈਂਸ ਨੂੰ ਜੈਨੋਸਾਈਡ ਰੈਕਗਨਾਈਜ਼ ਕਰਨ ਦੀ ਲਾਈਨ ਹੈ, ਉਸ ਦੇ ਖਿਲਾਫ ਲੌਬੀ ਕੀਤੀ। ਉਹਦਾ ਇਹ ਹਿੱਸਾ ਸੀ ਅਨੀਤਾ ਆਨੰਦ। ਔਰ ਇਹ ਜਿਹੜੀ ਹੈ ਫਿਰ ਟਵਿੱਟਰ ਦੇ ਉੱਤੇ ਉਹਦੇ ਜਿਹੜੇ ਕੁਛ ਮੈਸੇਜ ਨੇ ਉਹ ਐਂਪਲੀਫਾਈ ਹੋ ਕੇ ਸਾਹਮਣੇ ਆਏ ਨੇ। ਵਨ ਪੋਸਟ ਸਟੇਟਿੰਗ ਆਨੰਦ appears complicit in advancing the Indian state's transnational repression in Canada, putting Canadian lives at risk, ਕੋਈ ਉਸ 'ਚੋਂ ਉਹਨਾਂ ਨੇ ਕਨਕਲੂਡ ਕੀਤਾ ਹੈ। ਔਰ ਅਸੀਂ ਇਹ ਸਮਝਦੇ ਹਾਂ ਵੀ ਵਿਦਿਨ ਆਸਟ੍ਰੇਲੀਆ 'ਚ ਤਾਂ ਇਹਨਾਂ ਨੂੰ ਐਂਟੀ ਇੰਡੀਆ ਰੈਲੀਜ਼ ਤੋਂ ਪ੍ਰੋਬਲਮ ਹੈ, ਪਰ ਕੈਨੇਡਾ 'ਚ ਹੁਣ ਅੱਜ ਦੀਆਂ ਖਬਰਾਂ 'ਚ ਤੀਸਰੀ ਵਾਰ ਕਪਿਲ ਸ਼ਰਮਾ ਦਾ ਜਿਹੜਾ ਸਰੀ 'ਚ ਕੈਫੇ ਹੈ ਉਸ ਦੇ ਉੱਤੇ ਗੋਲੀ ਚੱਲੀ ਹੈ। ਸ਼ਾਟਸ ਫਾਇਰਡ ਐਟ ਕਪਿਲ ਸ਼ਰਮਾ's cafe in Canada again, third time since ਜੁਲਾਈ ਦੇ ਵਿੱਚ ਓਪਨ ਹੋਇਆ ਤੇ ਹੁਣ ਤੁਸੀਂ ਜੁਲਾਈ ਤੋਂ ਅਕਤੂਬਰ ਤੱਕ ਦੇਖ ਲਓ ਕਿ 3 ਵਾਰ ਇਹ ਕੌਣ ਕਰ ਰਿਹਾ ਹੈ। ਔਰ ਅਨੀਤਾ ਆਨੰਦ ਔਰ ਇਹ ਜਾ ਕੇ ਉੱਥੇ ਇਹਨਾਂ ਨੂੰ ਇਹ ਇੰਡੀਆ ਨਾਲ ਟ੍ਰੇਡ ਕਰਨਾ ਚਾਹੁੰਦੇ ਨੇ, ਪਰ ਇਹਨਾਂ ਨੂੰ ਨਜ਼ਰ ਨਹੀਂ ਆ ਰਿਹਾ ਕਿ ਭਾਈ ਇੱਥੇ ਵਾਇਲੈਂਸ ਕਰ ਰਹੇ ਨੇ। ਸੋ ਅਸੀਂ ਸਮਝਦੇ ਹਾਂ ਕਿ ਵੀ ਸਾਨੂੰ ਖਾਸ ਤੌਰ 'ਤੇ ਜਿਵੇਂ ਕੈਲੀਫੋਰਨੀਆ ਦੀ ਹਿੰਦੂ ਅਮਰੀਕਨ ਫਾਊਂਡੇਸ਼ਨ ਦੀ ਲੌਬੀ ਗਵਰਨਰ ਨਾਲ ਜਾਂ ਦੂਜੇ ਹੋਈ, ਬਹੁਤ ਸਾਰੇ ਸਾਡੇ ਵੀਰਾਂ ਦੀਆਂ ਥੋੜ੍ਹੀਆਂ ਨਿਰਾਸਤਾ ਵਾਲੀਆਂ ਕਾਲਾਂ ਵੀ ਹੁੰਦੀਆਂ ਨੇ। ਇਹ ਜਿਵੇਂ ਡਾਕਟਰ ਬੈਂਸ ਜਿਨ੍ਹਾਂ ਨੇ ਇਹਨੂੰ ਮੂਵ ਕੀਤਾ ਸੀ, ਉਹਨਾਂ ਨੇ ਕਿਹਾ ਸੀ ਕਿ ਇੱਕ ਬਿੱਲ ਦਾ ਪਾਸ ਹੋਣਾ ਜਾਂ ਨਾ ਹੋਣਾ ਮੇਰੇ ਕੌਮ ਦੇ ਮਨੋਬਲ ਨੂੰ ਨਹੀਂ ਤੋੜ ਸਕਦਾ, ਪਰ ਸਾਨੂੰ ਇਹ ਸਿੱਖਣ ਦੀ ਜ਼ਰੂਰ ਲੋੜ ਹੈ ਕਿ ਅਸੀਂ ਲੌਬੀ ਜਿਹੜੀ ਹੈ ਉਹਦੇ 'ਚ ਲਿਖਤੀ ਵੀ ਹੁੰਦੀ ਹੈ, ਉਹਦੇ 'ਚ ਤੁਸੀਂ ਈਮੇਲਾਂ ਵੀ ਲਿਖਦੇ ਹੋ, ਉਹਦੇ 'ਚ ਤੁਸੀਂ ਵੋਟਾਂ ਵੀ ਬਣਾਉਂਦੇ ਹੋ ਪਾਉਂਦੇ ਹੋ, ਉਹਦੇ 'ਚ ਤੁਸੀਂ ਫੰਡ ਰੇਜ਼ਿੰਗ ਵੀ ਕਰਦੇ ਹੋ। ਇਨ ਦਾ ਐਂਡ ਆਫ ਦਾ ਡੇ ਸਿਸਟਮ ਦੇ ਵਿੱਚ ਵੜਨਾ ਇੰਪੋਰਟੈਂਟ ਹੈ। ਔਰ ਆਸਟ੍ਰੇਲੀਆ 'ਚ ਕਿਉਂਕਿ ਸਿੱਖਾਂ ਦੀ ਪਾਪੂਲੇਸ਼ਨ ਕਾਫੀ ਵਧੀ ਹੈ ਇਸ ਵੇਲੇ,
500,000 ਤੋਂ ਜ਼ਿਆਦਾ ਔਰ ਵੈਲ ਆਰਗੇਨਾਈਜ਼ ਵੀ ਨੇ ਔਰ ਹੋ ਰਹੇ ਨੇ ਅੱਗੋਂ। ਸੋ ਉੱਥੇ ਇਹਨਾਂ ਦਾ ਉਨਾ ਹੀ ਹੋਰ ਜ਼ੋਰ ਲੱਗਾ ਹੋਏਗਾ, ਲੱਗੇਗਾ ਵੀ ਆਉਣ ਵਾਲੇ ਪੀਰੀਅਡਸ ਕਿ ਉਹ ਪੋਲੀਟੀਸ਼ੀਅਨਸ ਨੂੰ ਸਵੇ ਅਵੇ ਕਰਨ। ਸੋ ਅਸੀਂ ਸਮਝਦੇ ਹਾਂ ਕਿ ਜਿਹੜੇ ਐਕਟਿਵਿਸਟ ਕੰਮ ਕਰਦੇ ਨੇ ਇਸ ਪਾਸੇ ਉਹਨਾਂ ਦਾ ਸਾਥ ਦਿਓ, ਜੇ ਸਾਥ ਨਹੀਂ ਦੇ ਸਕਦੇ ਤੇ ਘੱਟੋ ਘੱਟ ਵਿਰੋਧ ਨਾ ਕਰੋ। ਬਿਲਕੁਲ ਰਾਜਾ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਔਰ ਬਿੱਟੂ ਜਿਹੜੇ ਨੇ ਬੱਲੇਵੰਡ ਜਿਹੜੇ ਨੇ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਔਰ ਸੋਨਮਲ ਜੀ, ਫਿਰ ਇਸੇ ਤਰ੍ਹਾਂ ਬਲਜੀਤ ਬਰੈਡ ਜੀ, NYC ਜੀ, ਔਰ ਨਿਹੰਗ ਸਿੰਘ ਜੀ, ਹਰਮਨ ਪਨੂ ਜੀ, ਜਤਿੰਦਰ ਸਿੰਘ ਜੀ, ਫਿਰ ਇਸੇ ਤਰ੍ਹਾਂ ਬਲਹਾਲ ਅਹਿਮਦ ਜੀ। ਵਾਹ ਬੱਲੇ ਬੱਲੇ, ਅੱਜ ਤੇ ਪਹਿਲਾਂ ਆ ਗਏ ਨੇ। ਔਰ ਅੱਜ ਵਧੀਆ ਮੌਸਮ ਵੈਲਕਮ ਬੈਕ, ਹਨਾ, ਤੇ ਤੁਹਾਡਾ ਜੀ ਆਇਆਂ ਆਪਾਂ ਕਹਿੰਦੇ ਆ ਤੁਹਾਨੂੰ। ਸੋ ਇਹਨਾਂ ਨੇ ਸਾਨੂੰ ਕਹਿੰਦੇ ਕਿ ਵਧੀਆ ਮੌਸਮ ਹੈ ਜਿਹੜਾ ਆਪਣੇ ਲਾਹੌਰ ਦਾ, ਔਰ ਹੈਲੋ ਕਹਿੰਦੇ ਨੇ, ਔਰ ਕਹਿੰਦੇ ਅੱਜ ਜੁਮਾ ਵੀ ਹੈ, ਜੁਮਾ ਮੁਬਾਰਕ ਜੀ ਤੁਹਾਨੂੰ ਵੀ ਬਹੁਤ 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 ਬਹੁਤ। ਔਰ ਮੁਹੰਮਦ ਜਾਕੂਬ ਜੀ ਕਹਿੰਦੇ ਡਾਕਟਰ ਸਾਹਿਬ ਪਾਕਿस्तान के ਜਿਹੜੇ ਹਾਲਾत है बहुत खराब हो चुके हैं, और जैसे पाकिस्तान की ਜਿਹੜੇ पंजाब वाली ਜਿਹੜੀ हुकूमत है ਅੱਲਾ ਜਾਣੇ ਕਿਆ ਹੋਗਾ। ਔਰ ਮੇਰੇ ਖਿਆਲ ਇਹਨਾਂ ਨੇ ਐਵੇਂ ਮੁਹੰਮਦ ਯਾਕੂਬ ਜੀ ਦਿਲ ਨਾ ਛੱਡਿਆ ਕਰੋ। ਨਹੀਂ, ਬਲਾਲ ਜੀ ਕਹਿ ਰਹੇ ਨੇ ਕਿ ਸਾਰਾ ਕੁਝ ਠੀਕ ਹੈ, ਇਦਾਂ ਦੀ ਕੋਈ ਗੱਲ ਨਹੀਂ, ਜਿੰਨੀ ਗੜਬੜੀ ਦੱਸ ਰਹੇ ਨੇ ਉਨੀ ਹੈ ਨਹੀਂ। 3 ਕਹਿੰਦੇ ਨੇ ਮਤਲਬ ਗਈਆਂ ਜਾਣ, ਤੇ ਬਾਕੀ ਦੇ ਕਹਿੰਦੇ ਨੇ ਜਿਹੜੇ ਥੋੜੇ ਜ਼ਖਮੀ ਜੀ ਜੀ ਜੀ। ਸੋ ਇੰਦਰਜੀਤ ਸਿੰਘ ਜੀ ਵੀ, ਔਰ ਫਿਰ ਇਸੇ ਤਰ੍ਹਾਂ ਬਲਾਲ ਜੀ ਕਹਿੰਦੇ ਨੇ ਕਿ ਰੁੱਖੀ ਸੁੱਖੀ ਖਾਏ ਕੇ ਠੰਡਾ ਪਾਣੀ ਪੀਓ, ਦੇਖ ਪ੍ਰਾਈ ਚੋਪੜੀ ਨਾ ਤਰਸਾਏ ਜੀਓ, ਕਹਿੰਦੇ ਭਗਤ ਕਬੀਰ ਜੀ। ਇਹ ਨਹੀਂ, ਬਾਬਾ ਫਰੀਦ ਜੀ। ਸੋ ਫਰੀਦਾ ਰੁੱਖੀ ਸੁੱਖੀ ਖਾਏ ਕੇ ਠੰਡਾ ਪਾਣੀ ਪੀਓ, ਦੇਖ ਪਰਾਈਆਂ ਚੋਪੜੀਆਂ ਨਾ ਤਰਸਾਵੇ ਜੀਓ ਜੀ। ਰਾਜਵਿੰਦਰ ਕੌਰ ਜੀ ਵੀ, ਔਰ ਇਸੇ ਤਰ੍ਹਾਂ ਫਿਰ ਇਸ ਤਰ੍ਹਾਂ ਗੁਰਵਿੰਦਰ ਕੌਰ ਜੀ ਵੀ ਹੈ, ਔਰ ਕਹਿੰਦੇ ਹਾਜ਼ਰੀ ਲਾਉਣੀ ਜੀ, ਤੁਹਾਡੀ ਹਾਜ਼ਰੀ ਲੱਗੀ ਹੈ, ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਫਿਰ ਇਸੇ ਤਰ੍ਹਾਂ ਧਰਮ ਸਿੰਘ ਜੀ, ਗੁਰਵਿੰਦਰ ਮਾਨ ਜੀ ਵੀ, ਔਰ ਫਿਰ ਇਸੇ ਤਰ੍ਹਾਂ ਇਹ ਆਪਸ ਵਿੱਚ ਹੀ ਚੈਟ ਕਰ ਰਹੇ ਨੇ ਮੁਹੰਮਦ ਜਾਕੂਬ ਜੀ, ਬਲਾਲ ਜੀ ਹਰਾਂ ਨਾਲ। ਔਰ ਫਿਰ ਇਸੇ ਤਰ੍ਹਾਂ ਮੁਹੰਮਦ ਜੌਨਸ ਜੀ ਹਰਾਂ ਦੇ ਕਾਫੀ ਸਾਰੇ ਮੈਸੇਜ ਨੇ, ਔਰ ਸਾਨੂੰ ਅਸਲਾਮ ਵਾਲੇਕਮ ਕਹਿੰਦੇ, ਵਾਲੇਕਮ ਸਲਾਮ ਜੀ। ਔਰ ਫਿਰ ਇਸੇ ਤਰ੍ਹਾਂ ਹਾਂਜੀ ਬਲਾਲ ਹਾਂਜੀ ਆਪਸ ਵਿੱਚ ਹੀ ਇਹਨਾਂ ਦਾ। और फिर इसी तरह मोहम्मद जौनस जी कहते डॉक्टर साहब बगदाद ईरान में गुरुद्वारा तख्त साहिब है, उसमें के कहते मालूमात क्या कहना चाहते हैं आप? देखो, बगदाद गुरु नानक पातशाह गए और दस्तगीर रुकनदीन ਦੇ ਨਾਲ ਉਹਨਾਂ ਦੀ ਗੁਫ਼ਤਗੂ ਹੋਈ, ਔਰ ਇਸ ਦਾ ਜ਼ਿਕਰ ਸਿੱਖ ਹਿਸਟੋਰੀਕਲ ਸੋਰਸਿਸ ਤਾਂ ਸੀ, ਲੇਕਿਨ ਜਦੋਂ ਫਸਟ ਵਰਲਡ ਵਾਰ ਵੇਲੇ ਸਿੱਖ ਫੌਜ ਬ੍ਰਿਟਿਸ਼ ਕਮਾਂਡ ਦੇ ਥੱਲੇ ਬਗਦਾਦ ਬਸਰਾ ਗਈ ਤਾਂ ਇੱਕ ਸਿੱਖ ਫੌਜੀ ਆਫੀਸਰ ਉਹ ਟਰੈਵਲ ਕਰ ਰਿਹਾ ਸੀ, ਔਰ ਕਬਰਸਤਾਨ ਦੇ ਨੇੜੇ ਉਹਨੇ ਦੇਖਿਆ ਕਿ ਵੀ ਉਰਦੂ ਦੇ ਵਿੱਚ, ਪਰਸ਼ੀਅਨ ਦੇ ਵਿੱਚ ਲਿਖਤ ਹੈ ਕਿ ਇੱਥੇ ਬਾਬਾ ਨਾਨਕ ਔਰ ਜਿਹੜੀ ਹੈ ਰੁਕਨਦੀਨ ਉਹਨਾਂ ਦੀ ਗੁਫ਼ਤਗੂ ਹੋਈ, ਮਿਲੇ। ਔਰ ਬਾਅਦ ਦੇ ਵਿੱਚ ਉੱਥੇ ਹੁਣ ਵੀ ਥੋੜ੍ਹੀ ਬਹੁਤ ਉਹ ਕਬਰਸਤਾਨ ਦੇ ਨੇੜੇ ਤੇੜੇ ਕੋਈ ਯਾਦਗਾਰ ਬਣਾਈ ਹੋਈ ਹੈ। ਇੱਥੋਂ ਕੈਲੀਫੋਰਨੀਆ ਤੋਂ ਕੁਝ ਸਿੱਖ ਇਨਵੋਲਵ ਨੇ। ਉਹਨੂੰ ਗੁਰਦੁਆਰਾ ਤਾਂ ਨਹੀਂ ਕਿਹਾ ਜਾ ਸਕਦਾ ਕਿਉਂਕਿ ਕੋਈ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਹੈ, ਲੇਕਿਨ ਗੁਰੂ ਨਾਨਕ ਪਾਤਸ਼ਾਹ ਦੀ ਬਗਦਾਦ ਦੀ ਵਿਜ਼ਿਟ ਦੀ ਯਾਦ ਉੱਥੇ ਮੌਜੂਦ ਹੈ, ਔਰ ਇਹ ਇੱਕ ਹਿਸਟੋਰੀਕਲ ਪਲੇਸ ਹੈ। ਔਰ ਫਿਰ ਕਹਿੰਦੇ ਨੇ ਕਿ ਜਿਸ ਤਰ੍ਹਾਂ ਮਤੱਕੀ ਜਿਹੜਾ ਕਹਿੰਦਾ ਜਾ ਕੇ ਇੰਡੀਆ ਗਿਆ ਔਰ ਪਾਕਿਸਤਾਨ ਦੇ ਬਾਰੇ ਉਹਨੇ ਇੰਨਾ ਕੁਝ ਬੋਲਿਆ, ਖਿਲਾਫ ਬੋਲਿਆ, ਸੋ ਉਹਨੂੰ ਪਤਾ ਨਹੀਂ ਕਿ ਪਾਕਿਸਤਾਨ ਅੱਗੋਂ ਕੀ ਕਰੇਗਾ। ਦੱਸਦਾ ਪਾਕਿਸਤਾਨ ਉਹਦੇ ਬੈਠਿਆ ਹੀ ਜਿਹੜਾ ਉੱਥੇ ਅਜੇ ਦਿੱਲੀ ਬੈਠਾ ਸੀ ਜਦੋਂ ਕਿ ਚੀਕਾਂ ਪਵਾਤੀਆਂ। ਬਿਲਕੁਲ। ਔਰ ਜੀਵਨ ਬੱਚੂ ਜੀ ਵੀ ਔਰ ਗੁਰਪ੍ਰੀਤ ਸਿੰਘ ਜਿਹੜੇ ਕਹਿੰਦੇ ਨੇ ਮੈਨੂੰ ਸਮਝ ਨਹੀਂ ਆ ਰਹੀ ਕਿ ਪੰਜਾਬ ਵਿੱਚ ਬ੍ਰਾਹਮਣਵਾਦ ਗੁਰੂ ਦੀ ਸਿੱਖੀ ਉੱਤੇ ਭਾਰੂ ਪੈ ਗਿਆ, ਲੋਕੀ ਮਾਨਸਿਕ ਗੁਲਾਮ ਹੋ ਚੁੱਕੇ ਨੇ, ਖਾਲਸਾ ਜ਼ਿੰਦਾਬਾਦ। ਦੇਖੋ, ਗੁਲਾਮੀ ਤਾਂ ਇਹੀ ਹੁੰਦੀ ਹੈ, ਕੋਈ ਉਹਦੇ 'ਚ ਜੈਨੋਸਾਈਡ ਦਾ ਮਤਲਬ ਸਿਰਫ ਕਿਲਿੰਗਸ ਨਹੀਂ ਹੁੰਦੀਆਂ, ਕਲਚਰ, ਪਹਿਰਾਵਾ, ਓਵਰਆਲ ਖੌਫ। ਔਰ ਇਸੇ ਲਈ ਅਸੀਂ ਮੁਲਕ ਅੱਡ ਚਾਹੁੰਦੇ ਹਾਂ ਤਾਂ ਕਿ ਇਹ ਜਿਹੜਾ ਬ੍ਰਾਹਮਣਵਾਦ ਦਾ ਇਨਫਲੂਐਂਸ ਹੈ ਇਸ ਤੋਂ ਛੁਟਕਾਰਾ। ਕੁਲਦੀਪ ਕੌਰ ਜੀ, ਮਨਿੰਦਰ ਸਿੰਘ ਜੀ ਵੀ, ਗੁਰਪ੍ਰਕਾਸ਼ ਸਿੰਘ ਜੀ ਵੀ, ਅਸਲਾਮ ਜੀ ਕਹਿੰਦੇ ਨੇ ਕਿ this person has a lot of excellent knowledge on geography and historical knowledge. He is good in finding the correct vocabulary to describe the events in sequence.
ਬਹੁਤ ਤੁਹਾਡੇ ਬਾਰੇ ਸ਼ੁਕਰੀਆ ਜਿਹੜੀ ਭਾਈ ਤਾਰੀਫ ਸਾਹਿਬ, ਕੀਤੀ ਉਹਨਾਂ ਨੇ। ਮਿਹਰਬਾਨੀ। ਔਰ TDU ਜਿਹੜੇ ਨੇ ਉਹ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਫਿਰ ਇਸੇ ਤਰ੍ਹਾਂ ਨਿਹੰਗ ਸਿੰਘ ਜੀ ਤੁਹਾਨੂੰ ਕਹਿੰਦੇ ਨੇ ਕਿ ਉਹ ਤੈਮੂਰ ਲਿੰਗ ਹੈ ਉਹਨਾਂ ਦਾ ਨਾਂ। ਔਰ ਨਹੀਂ, ਇਹਦੀ ਲੱਤ ਖਰਾਬ ਸੀ, ਲੰਘ ਮਾਰਦਾ ਸੀ, ਅਸੀਂ ਪੰਜਾਬੀ 'ਚ ਤੈਮੂਰ ਲੰਘ ਕਹਿੰਦੇ ਹਾਂ। ਔਰ ਹੁਣ ਜਿਵੇਂ ਲੇਮ ਡੱਕ ਕਿਹਾ ਜਾਂਦਾ ਹੈ, ਇਸ ਲਈ ਤੈਮੂਰ ਲੇਮ ਉਸ ਸੈਂਸ ਦੇ ਵਿੱਚ ਯੂਜ਼ ਹੁੰਦਾ, ਪਰ ਤੈਮੂਰ ਲੰਘ ਇਸ ਲਈ ਵੀ ਲੰਘ ਮਾਰਦਾ ਤੁਰਦਾ ਸੀ, ਲੰਗੜਾ ਉਹਦੀ ਲੱਤ ਇੱਕ ਖਰਾਬ ਸੀਗੀ। ਵਿਕਰਮ ਸਿੰਘ ਜੀ ਵੀ ਔਰ ਡਾਕਟਰ ਪਰਮਜੀਤ ਸਿੰਘ ਮਹਾਰਾਜ ਜੀ ਵੀ ਜੀ। ਔਰ ਇਸੇ ਤਰ੍ਹਾਂ ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਤੁਸੀਂ ਰੈਗੂਲਰ ਹੁਣ ਦੇਖਣਾ ਸ਼ੁਰੂ ਕਰਦੇ ਹੋ। ਕੀਤਾ। ਹਾਂਜੀ, ਜਸਵੀਰ ਸਿੰਘ ਬਰਾੜ ਜੀ ਵੀ, ਪ੍ਰਭਜੋਤ ਗੇਮਿੰਗ ਜੀ ਵੀ, ਔਰ ਫਿਰ ਇਸੇ ਤਰ੍ਹਾਂ ਜਸਕੀਰਤ ਸਿੰਘ ਜੀ ਵੀ, ਔਰ ਫਿਰ ਇਸੇ ਤਰ੍ਹਾਂ ਨਿਹੰਗ ਸਿੰਘ ਆਲਵੇਜ਼ ਅਮੇਜ਼ਿੰਗ ਸ਼ੋ ਹੈ, ਜੀਨੀਅਸ ਟੀਮ ਆਫ ਗ੍ਰੇਟ ਟੈਲੈਂਟਡ ਪੀਪਲ। ਔਰ ਇਸੇ ਤਰ੍ਹਾਂ ਫਿਰ ਡਾਕਟਰ ਪਰਮਜੀਤ ਸਿੰਘ ਸਮਰਾ ਜੀ ਕਹਿੰਦੇ ਟੋਰਾਂਟੋ ਸ਼ਹਿਰ ਵਿੱਚ ਇਮੀਗ੍ਰੇਸ਼ਨ ਵਿਰੁੱਧ ਪ੍ਰਦਰਸ਼ਨ ਕਰਨ ਪਿੱਛੇ ਇਸ ਦਾ ਹੱਥ ਸੀ। ਹਾਂ, ਨਹੀਂ, ਇਹ ਸ਼ੱਕੀ ਹੈ। ਤਾਂ ਜਦੋਂ ਇਹਨੂੰ ਬਣਾਇਆ ਸੀ ਅਸੀਂ ਕਿਹਾ ਵੀ ਇਹ ਬਿਲਕੁਲ ਮਿਸਟਰ ਕੌਨੀ ਹਿੰਦੂ ਤਵੀਆਂ ਦੇ ਪੈਰਾਂ 'ਚ ਬੈਠ ਗਿਆ। ਹਾਂਜੀ, फिर बिलाल जी कहते हैं डॉक्टर साहब मैं आपको सिस्टर नीलम कौर को और आपकी टीम को बाबा गुरु नानक जी के जन्मदिन की कहते पाकिस्तान में आने की दावत देता हूँ। ਬਹੁਤ ਸ਼ੁਕਰੀਆ ਬਿਲਾਲ ਜੀ, ਸਾਡਾ ਵੀ ਜੀ ਤਾਂ ਦੀਦਾਰ ਨੂੰ ਕਰਦਾ ਹੈ, ਲੇਕਿਨ ਇਸ ਵਾਰ ਕੁਦਰਤੀ ਜਿਹੜਾ ਫਸਟ ਵੀਕਐਂਡ ਗੁਰੂ ਨਾਨਕ ਪਾਤਸ਼ਾਹ ਦੀ ਬਰਥ ਐਨੀਵਰਸਰੀ ਹੈ, ਉਹੀ ਯੂਬਾ ਸਿਟੀ ਜਿੱਥੇ ਕਿ 2 ਲੱਖ ਸਿੱਖ ਇਕੱਠੇ ਹੁੰਦੇ ਨੇ ਔਰ ਆਲਮੋਸਟ 2 ਹਫ਼ਤੇ ਉਹ ਉਸ ਤੋਂ ਪਹਿਲਾਂ ਹੀ ਪ੍ਰੋਗਰਾਮ ਸ਼ੁਰੂ ਹੋ ਜਾਂਦਾ, ਉਹ ਐਤਕੀ ਫਸਟ ਵੀਕ 'ਚ ਆਇਆ। ਅਦਰਵਾਈਜ਼ ਐਤਕੀ ਅਸੀਂ ਸੋਚਦੇ ਸੀ, ਕਿਉਂਕਿ ਯੂਜੂਅਲੀ ਸੈਕੰਡ ਥਰਡ ਵੀਕ ਹੁੰਦਾ ਹੈ, ਪਰ ਚਲੋ ਆਉਣ ਵਾਲੇ ਪੀਰੀਅਡ 'ਚ ਜ਼ਰੂਰ ਦੀਦਾਰ ਕਰਾਂਗੇ ਗੁਰੂ ਨਾਨਕ ਪਾਤਸ਼ਾਹ ਦੇ ਦਰ 'ਤੇ ਵੀ ਔਰ ਤੁਹਾਡੇ ਵੀ। और इसी तरह निहंग सिंह जी कहते हैं फैंटास्टिक इन्फॉर्मेशन एट सिंह कहते हैं होप मे बी कैनेडियन गवर्नमेंट आल्सो बी इन्वॉल्वड विद द इंडियन कॉन्स्पिरेसी अगेंस्ट सिख पॉलिटिक्स इन कनाडा। और इंद्रप्रीत सिंह जी भी। और इसी तरह पता नहीं MLA जगमीत सिंह आल्सो बी पॉलिटिकल विक्टिम, पता नहीं क्या शेम ऑन कैनेडियन गवर्नमेंट स्पैशली कारनी, इन्होंने एच सिंह ने लिखा। हाँ जी बिल्कुल। और फिर इसी तरह हाँ जी बिलाल जी कहते हैं मैं मिस्टेक आप माई मिस्टेक आपने सही कहा बाबा फरीद। हाँ जी जी। और सब का बहुत बहुत शुक्रिया। सो इस तरह अपने व्यूअर्स को लेने इजाजत। व्यूअर्स साडे प्रोग्राम का समा इत्थे मुकदा है। तुसीं अपनी राय ते सुझाव सानूं भेजना भुलना साडे इस पते ते sos@tv84.tv ते असीं अपना प्रोग्राम लैके फिर दोबारा तुहाडे सामने मुखावांगे। तद तक ले मैनूं ते अपना सुना गया दो। देखते रहो TV84। बुलाते हो फतेह। वाहिगुरू जी का खालसा वाहिगुरू जी की फतेह। रब राखा।